ਖਾਣੇ ਦਾ ਨਾ 25 ਮਿੰਟ ਸਿਰਫ ਵੇਟ ਕਰਨਾ ਬੜਾ ਔਖਾ ਹੁੰਦਾ। ਮਾਂ ਜੀ ਉਹਦੀ ਬੈਠੀ ਨਾ ਵਾਸੀਆਂ ਤੇ ਵਾਸੀਆਂ ਆਈ ਪੀਂਗ ਤੇ ਬਹੁਤ ਤੁਹਾਨੂੰ ਉੱਤੇ ਝੂਟਾ ਦਵਾਂ ਠੀਕ ਹੈ ਨਾ ਬਈ ਕੁਝ ਵੀ ਨਹੀਂ ਹੁੰਦਾ ਪੀਂਗ ਦੇ ਉੱਤੇ ਤੁਸੀਂ ਮੇਰੀ ਹੱਡੀ ਤੋੜ ਨਹੀਂ ਟੁੱਟਦੀ ਹੱਡੀ ਨਹੀਂ ਟੁੱਟਦੀ ਤੁਸੀਂ ਉੱਥੇ ਉਹ ਬੜਾ ਮਜ਼ਬੂਤ ਲੱਗੇ ਹੋਏ ਚੈੱਕ ਕਰੋ ਉੱਤੇ ਕੁੰਡੇ ਛੁੰਡੇ ਲੱਗੇ ਉਹ ਨਹੀਂ ਡਿੱਟਦੀ ਇਹ ਸਲਾਈਡ ਲੈ ਲਓ ਮਾਂ ਜੀ ਜਿਹੜਾ ਨਾ ਆਰਾਮ ਫਰਮਾਨ ਲੱਗੇ ਸੀ ਤੇ ਮੈਂ ਕਿਹਾ ਮਾਂ ਜੀ ਨੂੰ ਇੱਕ ਡਾਇਲੋਗ ਮੈਂ ਸੁਣਾਣਾ ਤੁਹਾਨੂੰ ਤੇ ਪਰ ਮੈਂ ਫੇਸ ਤੇ ਆਪਦੇ ਕੈਮਰਾ ਨਹੀਂ ਕਰਨਾ ਕਿਉਂਕਿ ਮੇਰਾ ਕੌਨਫੀਡੈਂਸ ਲੂਜ਼ ਹੋ ਜਾਣਾ ਆ ਗੱਤ अस्सलाम वालेकुम की हाल चाल ने सारे ठीक हो उम्मीद करता खैर खरीद ना लोगे सेहत तबीयत ठीक होगी बाल बच्चे फिट ने सब ही ऐसे लो जी एक तो बहुत बड़ा नुकसान हो गया मैं फेस वाश कर रहा ਸੀ ਹੁਣ ਉੱਠਿਆ ਸੁੱਤਾ ਪਿਆ ਤੇ ਆ ਮੇਰੇ ਕੋਲ ਦਾਣਾ ਬਣ ਗਿਆ ਹੁਣ ਇੰਨਾ ਕੁ ਜ਼ਿਆਦਾ ਦਰਦ ਕਰ ਰਿਹਾ ਨਾ ਮਤਲਬ ਇਸ ਤਰ੍ਹਾਂ ਹੱਥ ਲੱਗਦਾ ਤੇ ਦਰਦ ਕਰ ਰਿਹਾ ਪਤਾ ਨਹੀਂ ਇਹਨੂੰ ਕੀ ਬਿਮਾਰੀ ਹੈ ਮੇਰੇ ਮੋਸਟਲੀ ਜਿਹੜਾ ਨਾ ਉਂਝ ਤੇ ਮਿੱਟੀ ਵਾਲੇ ਬੰਦੇ ਆ ਸੀ ਲੇਕਿਨ ਇਹ ਹੈ ਕਿ ਜਦੋਂ ਮੈਂ ਬਾਈਕ ਥੋੜੀ ਜ਼ਿਆਦਾ ਚਲਾਣਾ ਨਾ ਤੇ ਮਿੱਟੀ ਛੇਤੀ ਮੂੰਹ ਤੇ ਪੈਂਦੀ ਕਿਉਂਕਿ ਮੈਂ ਹੈਲਮਟ ਯੂਜ਼ ਨਹੀਂ ਕਰਦਾ ਆਦਤ ਨਹੀਂ ਆਈ ਨਹੀਂ ਜ਼ਿਆਦਾ ਤੇ ਉਸ ਟਾਈਮ ਪੈਂਦੇ ਨੇ ਸਿਰ ਤੇ ਅੱਜ ਬਾਹਰ ਧੁੱਪਾਂ ਨਿਕਲ ਗਈਆਂ ਨੇ ਠੀਕ ਹੈ ਮੌਸਮ ਫੁੱਲ ਗਰਮ ਹੋ ਗਏ ਨੇ ਤੇ ਬਾਹਰ ਦਾ ਨਜ਼ਾਰਾ ਕਰਦੇ ਆ ਪਹਿਲੇ ਉਸ ਤੋਂ ਬਾਅਦ ਵੇਖਦੇ ਆ ਕਿ ਕੀ ਹਿਸਾਬ ਕਿਤਾਬ ਹੈ ਅੱਜ ਦੀ ਕੀ ਰੂਟੀਨ ਹੈ ਨੈਕਸਟ ਕੀ ਮੂਵ ਕਰਨਾ ਆਏ ਹਾਏ 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 ਗਰਮ ਹਵਾਵਾਂ ਬਾਬਾ ਜੀ ਫੁੱਲ ਧੁੱਪ ਦੇ ਨਾਲ ਉਹ ਬੂਟੇ ਵੀ ਆਪਣੇ ਸੁੱਕੀ ਜਾ ਰਹੇ ਨੇ ਚਲੋ ਪਹਿਲੇ ਇਹਨਾਂ ਨੂੰ ਪਾਣੀ ਲਾਈਏ ਸਾਰਿਆਂ ਦੇ ਬੂਟੇ ਸੁੱਕੀ ਜਾ ਰਹੇ ਨੇ ਬੂਟਿਆਂ ਨੂੰ ਲਾਣੇ ਆ ਪਾਣੀ ਪਹਿਲੇ ਬਾਕੀ ਸਾਰੇ ਕੰਮ ਬਾਅਦ ਚ ਸ਼ਾਵਰ ਬਾਅਦ ਚ ਲੈਣੇ ਆ ਪਹਿਲੇ ਬੂਟਿਆਂ ਨੂੰ ਲਾਣੇ ਆ ਪਾਣੀ ਲੋ ਜੀ ਪਾਈਪ ਦਾ ਜੋੜ ਛੋੜ ਆਪਾਂ ਲਾ ਲਿਆ ਪਾਈਪ ਆਪਣਾ ਹੋ ਗਿਆ ਚਾਲੂ ਪਾਣੀ ਆ ਗਿਆ ਹੁਣ ਇਹਨਾਂ ਨੂੰ ਮੈਂ ਕਹਿੰਦਾ ਪੂਰੀ ਧੋ ਵੀ ਦੀ ਉਹ ਖੁੱਲ ਗਿਆ ਇਹਨਾਂ ਨੂੰ ਨਾ ਇੱਕ ਵਾਰੀ ਉੱਤੋਂ ਧੋ ਵੀ ਦੇਈਏ ਫਰੈਸ਼ ਹੋ ਜਾਣਗੇ ਵੈਸੇ ਧੁੱਪੇ ਤੇ ਅੱਗੇ ਵੀ ਹੋਏ ਨੇ ਕਿਉਂਕਿ ਉਹ ਬਾਰਿਸ਼ ਪਈ ਹੈ ਲੇਕਿਨ ਫਿਰ ਵੀ ਚਲੋ ਕਲਰ ਨਿਕਲਦਾ ਪਾਇਆ ਇਹ ਚੈੱਕ ਕਰੋ ਕਲਰ ਨਿਕਲਦਾ ਪੌਦਿਆਂ ਦਾ ਪੂਰਾ ਇਸ ਟਾਈਮ ਉੱਤੇ ਪਾਣੀ ਪੈਂਦਾ ਫੁੱਲ ਸਾਰੇ ਖੇਲ ਜਾਣੇ ਨਹੀਂ ਉਹ ਫੁੱਲ ਸਖਤੀ ਬੜੇ ਨੇ ਫੁੱਲ ਨਹੀਂ ਗਿਰਦੇ ਪੂਰਾ ਦੀ ਵੇਲ ਤੋਂ ਹੋ ਰਹੀ ਹੈ ਹੁਣ ਇਹਨਾਂ ਨੂੰ ਮੋਢੇ 'ਚ ਰੱਖ ਦਿੰਦੇ ਆ ਜਿਹੜਾ ਕੋਈ ਘੰਟਾ ਪਏਗਾ ਪੈ ਜਾਏਗਾ ਓਏ ਤੇਰੀ ਹੈ ਜੁੱਤੀ ਲੱਥ ਗਈ ਇੱਥੇ ਰੱਖਦੇ ਆ ਇਹ ਅੱਧਾ ਘੰਟਾ ਪਏਗਾ ਜਿਹੜਾ ਠੀਕ ਹੈ ਇਹ ਭਰ ਜਾਏਗਾ ਭਰਨ ਤੋਂ ਬਾਅਦ ਫਿਰ ਜਿਹੜਾ ਇਹਨੂੰ ਚੱਕ ਦਾਂਗੇ ਛਾਪਰ ਕਿੱਥੇ ਆਏ ਪਏ ਨੇ ਇਹਨਾਂ ਦੀ ਨਾ ਇੱਕ ਗੋਡੀ ਵੀ ਕਰਾਉਣੀ ਵੀ ਦੇਖੋ ਪਾਰਕ 'ਚ ਵੀ ਕੋਈ ਬੰਦਾ ਪਿਛਰ ਨਹੀਂ ਹੈ ਹਨ ਵੱਜ ਵੀ ਤੇ 12 ਗਏ ਨੇ ਧੁੱਪ ਚੰਗੀ ਤੇਜ਼ ਨਿਕਲੀ ਹੋਈ ਅੱਜ ਫੁੱਲ ਕੜਾਕਾ ਕਿੱਧਰ ਸੂਰਜ ਆਏ ਇੱਥੇ ਚੈੱਕ ਕਰੋ ਕੁਛ ਨਜ਼ਰ ਹੀ ਨਹੀਂ ਆਉਂਦਾ ਸੂਰਜ ਵਾਲੇ ਪਾਸੇ ਇੱਕ ਵਾਰੀ ਸੂਰਜ ਵੱਲ ਵੇਖਿਆ ਹੁਣ ਉੱਧਰ ਵੇਖਿਆ ਵੀ ਨਹੀਂ ਜਾਣ ਡਿਆ ਆਸੇ ਪਾਸੇ ਕੰਮ ਬਹੁਤ ਤੇਜ਼ ਹੈ ਅੱਜ ਕੜਾਕੇ ਪੈ ਨੇ ਕੜਾਕੇ ਕਿਉਂਕਿ ਕੱਲ ਮੈਂ ਪਿੰਡ ਗਿਆ ਤੇ ਵੇਖਿਆ ਹਰ ਘਰ ਤਕਰੀਬਨ ਹਰ ਘਰ ਹੀ ਵਾਢੀ ਬੈਠਾ ਹੋਇਆ ਸੀ ਤੇ ਪਾਣੀ ਪਾਣਾ ਸ਼ੁਰੂ ਕਰ ਦਿੱਤਾ ਹੁਣ ਇਹ ਭਰਦਾ ਤੇ ਉਸ ਤੋਂ ਬਾਅਦ ਫਿਰ ਇਹਨੂੰ ਬੰਦ ਕਰਦੇ ਆ ਉਨੀ ਦੇਰ ਪਾਣੀ ਪੈ ਲਵੇ ਇੱਕ ਵਾਰੀ ਤਸੱਲੀ ਨਾਲ ਚੰਗੀ ਤਰ੍ਹਾਂ ਕਿਉਂਕਿ ਬੂਟੇ ਵਾਵਾ ਸੁੱਕੇ ਵਾਵਾ ਦੇਰ ਹੋ ਗਈ ਮਹੀਨਾ ਹੋ ਗਿਆ ਤਕਰੀਬਨ ਪਾਣੀ ਨਹੀਂ ਦਿੱਤਾ ਮੁੰਡਿਆਂ ਦੀ ਜ਼ਿੰਦਗੀ ਕੰਮ 'ਚ ਹੀ ਲੰਘ ਜਾਂਦੀ ਲਓ ਜੀ ਮੈਂ ਪਾਣੀ ਪੂਣੀ ਲਾ ਪੈਪ ਲਾ ਕੇ ਘਰੇ ਪਹੁੰਚਿਆ ਮੈਂ ਕਿਹਾ ਨਾਸ਼ਤਾ ਬਣਾਓ ਤੇ ਪੁੱਤਰ ਅਜੇ ਨਾਸ਼ਤਾ ਜਿਹੜਾ ਨਾ ਦਹੀਂ ਨਾਲ ਰੋਟੀ ਖਾਣ ਨੂੰ ਦਿਲ ਕਰਦਾ ਤੇ ਪਹਿਲੇ ਤੁਸੀਂ ਦਹੀਂ ਲੈ ਕੇ ਠੀਕ ਹੈ ਮੈਂ ਕਿਹਾ ਅੰਦਰ ਬੂਟੇ ਭਰਨ ਪਾਣੀ ਦੇ ਤੇ ਆਪਾਂ ਭੱਜ ਕੇ ਦਹੀਂ ਲੈ ਆਈ ਬੂਟੇ ਮੈਨੂੰ ਲੱਗਦਾ ਭਰ ਵੀ ਚੱਲੇ ਨੇ ਪਾਣੀ ਉਹ ਉੱਧਰੋਂ ਭਰ ਕੇ ਇੱਧਰ ਆ ਗਿਆ ਬਸ ਬੂਟਿਆਂ ਨੂੰ 5 ਮਿੰਟ ਹੋਰ ਲੈਣੇ ਨੇ 5 ਮਿੰਟ ਬੂਟੇ ਨਾਲ ਲੈਣੇ ਹੁਣ ਜਿਹਨੂੰ ਆਪਾਂ ਦਹੀਂ ਫੜ ਲੈਣਾ ਆ ਕੇ ਤੇ ਫਿਰ ਬੂਟਿਆਂ ਦਾ ਕਰਦੇ ਆ ਕੱਟ ਆਫ ਬੂਟਿਆਂ ਦਾ ਨਹਿਰੀ ਪਾਣੀ ਆਪਾਂ ਕਰਦੇ ਆ ਬੰਦ ਓਏ ਖੁੱਲ ਜਾ ਯਾਰ ਇੱਕ ਤੇ ਮੈਨੂੰ ਜੰਗਲਾ ਨਹੀਂ ਖਲੋਤਾ ਕਿਸ ਦਿਨ ਇੰਦੀ ਤੇ ਮੇਰੀ ਲੜਾਈ ਹੋ ਜਾਂਦੀ ਆ ਵੇਖੋ ਇੰਨਾ ਕੁ ਤੰਗ ਕਰਦਾ ਏ A few moments later ਜੀ ਤੁਹਾਡਾ ਸਾਰਾ ਸਮਾਨ ਆ ਗਿਆ ਤੇ ਉੱਠੋ ਮਿੰਟ ਮਾਰੋ ਠੀਕ ਹੈ ਇਹ ਤੁਹਾਡੇ ਆਂਡੇ ਆ ਗਏ ਦਹੀਂ ਆ ਗਿਆ ਬ੍ਰੈਡ ਆ ਗਏ ਨੇ ਠੀਕ ਦੇਖੋ ਮਾਂ ਜੀ ਨੇ ਰਿਕਾਰਡਿੰਗ ਪਈ ਤੁਸੀਂ ਮੈਨੂੰ ਕਿਹਾ ਕੁਛ ਵੀ ਲਿਆ ਠੀਕ ਹੈ ਅੱਛਾ ਮੈਂ ਤੁਹਾਨੂੰ 300 ਵਾਰੀ ਪੁੱਛਿਆ ਕਿ ਕੋਈ ਸ਼ਾਇਦ ਨਾਮ ਦੱਸੋ ਤੁਸੀਂ ਸੇਬ ਸੂ ਬੋਲਦੇ ਨਹੀਂ ਦੱਸ ਸਕਦੇ ਸੀ ਨਹੀਂ ਤੇ ਤੁਸੀਂ ਮੈਨੂੰ ਦੱਸ ਦਿੰਦੇ ਕਿ ਸੇਬ ਲਿਆ ਕਰ ਮੈਂ ਤੁਹਾਨੂੰ 300 ਵਾਰੀ ਪੁੱਛਿਆ ਮੈਂ ਕਿਹਾ ਵੀ ਕੁਛ ਵੀ ਲਿਆ
ਮੈਂ ਆਂਡੇ ਤੇ ਦਹੀਂ ਲਿਆ, ਉੱਥੇ ਸਾਹਮਣੇ ਬ੍ਰੈਡ ਪਏ ਸੀ, ਮੈਂ ਉਹਨੂੰ ਕਿਹਾ ਭਾਈ ਇੱਕ ਪੈਕਟ ਬ੍ਰੈਡ ਦਾ ਵੀ ਦੇ ਦੇ, ਫਿਰ ਹੁਣ ਮੈਂ ਇੰਝ ਹੀ ਕਰ ਸਕਦਾ। ਚਲੋ ਮੈਨੂੰ ਵੀ ਮੈਂ ਰੋਟੀਆਂ ਨਹੀਂ ਪਕਾਉਣੀਆਂ, ਬ੍ਰੈਡ ਐਵੇਂ ਹੀ ਨਹੀਂ 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 ਨਹੀਂ, ਤੁਸੀਂ ਰੋਟੀਆਂ ਪਕਾਉਣੀਆਂ, ਬ੍ਰੈਡ ਤੁਹਾਡੇ ਲਈ ਬਾਅਦ ਚ ਖਾਂਦੇ ਰਹੇ। ਮੈਂ ਨਹੀਂ ਖਾਂਦੀ ਨਾ 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 ਨਾ, ਇਹ ਬ੍ਰੈਡ ਨਹੀਂ ਮੈਂ ਲੈਣਾ, ਜੇ ਲੈਣਾ ਤੇ ਦੂਆ ਲੈਣਾ। ਹੁਣ ਮੈਂ ਤੁਹਾਨੂੰ ਬਰਾਊਨ ਬ੍ਰੈਡ ਲਿਆ ਕੇ ਦਾ। ਵਾਹ ਜੀ ਵਾਹ, ਇੱਕ ਕੁਛ ਵੀ ਤੇ ਤੁਸੀਂ ਨਾਲ ਲੈ ਲੈਂਦੇ ਜੀ। ਆਹੋ ਹੁਣੇ ਤੂੰ ਐਵੇਂ ਕਰੇਗਾ ਤਾਂ ਫੇਰ ਹੀ ਗੱਲ ਬਣਨੀ ਹੈ। ਅੱਛਾ ਅੱਛਾ, ਚਲੋ ਉੱਠੋ ਪਹਿਲੇ ਰੋਟੀ ਪਕਾ ਕੇ ਦਿਓ, ਮੈਨੂੰ ਭੁੱਖ ਨਹੀਂ ਲੱਗੀ। ਆ ਮਿੰਟ ਮਾਰੋ, ਉੱਠੋ ਰੋਟੀ ਪਕਾ ਕੇ ਦਿਓ। ਲੋ ਜੀ ਮਾਂ ਜੀ ਜਿਹੜਾ ਨਾ ਇੱਧਰ ਲੱਗੇ ਫੁੱਲ ਭਾਰਨਾ ਉਹਦੇ ਬੂਟਿਆਂ ਨੂੰ ਪਾਣੀ ਪੂਣੀ ਲਾਉਣ ਵਾਸਤੇ। ਅੱਜ ਕਹਿੰਦੇ ਕਿ ਮੈਂ ਜਿਹੜਾ ਨਾ ਆਪ ਬੂਟਿਆਂ ਨੂੰ ਪਾਣੀ ਲਾਉਣਾ, ਉਹ ਪਰੇ ਸਬਜ਼ੀਆਂ ਦਾ ਕੰਮ ਸ਼ੁਰੂ ਕਰਨਾ, ਠੀਕ ਹੈ। ਇੱਥੇ ਲਾ ਦੇਣੀ ਮਾਂ ਨੂੰ, ਮੰਡੀ ਬਣਾ ਦੇਣੀ ਹੈ। ਆਹ ਤੇ ਬੂਟਿਆਂ ਨੂੰ ਲੱਗੇ ਹੋਏ ਆਪੇ ਪਾਣੀ ਪੂਣੀ ਲਾਉਣ ਵਾਸਤੇ। ਅਜੇ ਕੱਲ ਮੀਂਹ ਪਿਆ ਤੇ ਇੰਨਾ ਉੱਤੇ ਨਾ ਪਾਈ ਜੋ, ਇੱਥੇ ਕੋਈ ਨਹੀਂ ਸੁੱਕੇ ਪਏ। ਅਜ਼ਾਨ ਸ਼ੁਰੂ ਹੋ ਗਈ। ਲੋ ਜੀ ਮਾਂ ਜੀ ਨੇ ਬੂਟੇ ਬਾਟੇ ਮੇਰੇ ਦਹੀਂ ਲੈ ਕੇ ਆਉਂਦੇ ਨਾ, ਸਾਰੇ ਨਵਾ ਨੂੰ ਦਿੱਤੇ ਨੇ ਚੰਗੇ ਤਰੀਕੇ ਨਾਲ। ਉਧਰੋਂ ਘਰ ਵੀ ਨਵਾਤਾ ਤੇ ਬੂਟੇ ਨਵਾਤੇ। ਹੁਣ ਅਜ਼ਾਨ ਹੋ ਰਹੀ, ਅਜ਼ਾਨ ਤੋਂ ਬਾਅਦ ਬਾਕੀ ਬਣਾਉਣਾ। 1 hour later. ਲੋ ਜੀ ਫਾਈਨਲੀ 2:30-3 ਵਜੇ ਜਿਹੜਾ ਨਾ ਸਾਡਾ ਥੋੜਾ ਜਿਹਾ ਬੱਚਾ ਖੁਚਾ ਰਾਤ ਵਾਲਾ ਸਾਲਨ ਤੇ ਨਾਲ ਆਂਡਾ ਤੇ ਨਾਲ ਪਰਾਠਾ ਜਿਹੜਾ ਨਾ ਨਾਸ਼ਤਾ ਆ ਗਿਆ। ਨਾਸ਼ਤਾ ਕਰੀਏ ਤੇ ਫਿਰ ਬਾਕੀ ਜਿਹੜਾ ਨਾ ਅੱਜ ਦੇ ਜੋ ਮਾਮਲਾਤ ਨੇ ਉਹ ਸਾਰੇ ਆਪਾਂ ਕਰਦੇ ਹਾਂ ਸ਼ੁਰੂ। ਬਿਸਮਿਲ੍ਲਾ। ਕਮੀਜ਼ ਲਿਬੜਨ ਲੱਗਾ ਨਾਲ। ਖਾਣਾ ਖਾਣ ਤੋਂ ਫੌਰੀ ਬਾਅਦ ਜਦੋਂ ਤੁਹਾਨੂੰ ਚਾਹ ਲੱਭ ਜੇ ਦੇਸੀ ਜੀ ਕੜਕ ਜੀ, ਤੇ ਸਵਾਦ ਹੀ ਵੱਖਰਾ ਹੈ, ਠੀਕ ਹੈ। ਰੋਟੀ ਖਾਣ ਤੋਂ ਬਾਅਦ ਚਾਹ ਪੀਓ ਤੇ ਕੀ ਕਰੋ ਇੰਝ ਕਰਕੇ, ਜਿਹਨਾਂ ਨੂੰ ਗੋਲੀਆਂ ਲੱਗੀਆਂ ਗੋਲੀਆਂ ਖਾਓ। ਗੋਲੀਆਂ ਤੁਸੀਂ ਜਿਹੜੀਆਂ ਖਾਣਾ ਚਾਹੁੰਦੇ ਨੇ ਨਾ, ਜਿਹੜੀਆਂ ਤੁਸੀਂ ਗੋਲੀਆਂ ਖਾਂਦੇ ਜੀ, ਮੈਨੂੰ ਪਤਾ ਤੁਹਾਡੀਆਂ ਦਵਾਈਆਂ ਸਾਰੀਆਂ ਦਾ। ਮਾਂ ਖਾਂਦੀ ਹੈ ਦੂਸਰੀਆਂ ਦੇਸੀ ਦਵਾਈਆਂ ਹੈ, ਉਹ ਰਸਗੁੱਲੇ ਤੇ ਗੁਲਾਬ ਜਾਮਣ ਦਾ। ਬਸ ਕਰੋ ਬਸ ਕਰੋ, ਹਾਂ ਚਲੋ ਕਰਤਾ ਚੁੱਪ। ਹਲੋ ਇੱਕ ਕੰਮ ਕਰਾਓ, 100 ਨਿਕਲ ਆਉਂਦੇ ਨੇ। ਹੈ ਕੱਲ ਮੈਂ ਪਿੰਡ ਗਿਆ ਤੇ ਇੱਕ ਬੰਦੇ ਭਾਈ ਸਾਹਿਬ ਨੇ ਇੱਕ ਨੂੰ ਲਿਫਟ ਦਿੱਤੀ, ਠੀਕ ਹੈ। ਤੇ ਉਹ ਸਾਹਿਬ ਜੀ ਜਿਹੜਾ ਨਾ ਉਤਰਨ ਲੱਗੇ ਨੇ ਤੇ ਉਹਦੇ ਕੋਲ ਸੀ ਕਈ ਕੋਈ ਰੱਖੀ ਮੋਢੇ ਤੇ ਉਤਰਨ ਲੱਗੇ ਤੇ ਉਹਦੀ ਲੱਤ ਅੜਾਈ, ਉਹਨੇ ਪੈਰ ਮਾਰੇ ਚੰਗਾ ਰੱਖ ਕੇ ਤੇ ਉਹਨੇ ਜਿਹੜਾ ਨਾ ਲਾਈਟ ਪਿੱਛੇ ਇੱਕ ਪਾਸੇ ਤੋੜ ਕੇ ਥੱਲੇ ਸੁੱਟੀ। ਤੇ ਹੁਣ ਜਿਹੜਾ ਚੱਲਦੇ ਆ, ਜਾਣ ਤੋਂ ਬਾਅਦ ਜਾ ਕੇ ਜਿਹੜਾ ਮੋਟਰਸਾਈਕਲ ਦਾ ਥੋੜ੍ਹਾ ਜਿਹਾ ਰਹਿੰਦਾ ਤੇ ਬਾਕੀ ਛੋਟੇ ਮੋਟੇ 2-3 ਕੰਮ ਨੇ। ਇੱਕ ਪਾਰਸਲ ਆਇਆ ਉਹ ਰਿਸੀਵ ਕਰਨਾ ਤੇ ਉਹ ਕਰਦੇ ਆ, ਫਿਰ ਵਾਪਸ ਆਉਣਾ। ਜੋ ਮੋਬਾਈਲ ਨੋਟੀਫਿਕੇਸ਼ਨ ਆਇਆ ਚੱਲ ਗਈ ਨਿਕਾਲ ਦੋ ਬੜੀ, ਨਿਕਾਲ ਦੋ ਆ ਜਾ ਸਮਝ। मुझे पार्सल लेने के लिए आ गया हूँ मैं। पार्सल अभी रिसीव करता हूँ, उसके बाद फिर जाकर हाँ जी पार्सल अपना कर लिया अपना रिसीव। लो जी मोटरसाइकिल होने लग गई अपनी फ्रेश। मैं क्या बेचारी ने चलाई दी, बड़ा टाइम हो गया। पानी के थले ना काफ़ी ऑयल जा लग गया इंजन के कोल, उत्थे मार दिया चंगी तरह। 6 hours later. लो जी हुण आपां घर पहुँच गए हैं, शाम हो गई, काम शाम सारा हो गया। मोटरसाइकिल तकरीबन कि ऑलमोस्ट जो है हो गया। सिर्फ इन्हें अगले शाख रह गए। वाह देर बाद पैसे लाए तो मैं कहा चलो वाह सारे ला ही दईए। बैक लाइट कल टुट गई सी, ठीक है, वो भी आप पवाती नवीं, शारे शूरे सारे पवाते। चैक करो हम मोटरसाइकिल लग रही नहीं लग रही। बेचारी नवा भी दी मैं, नवाने तो बाद फ्रैश कराती एक बारी। जंग जुंग जिन्ना क जंग लथे उन्ना घलवाता मैं बच्चे को, क्या माल गए जो है ना जंग ला दे। धोन लग्या बेचारे ने रेग मार मारिया वाह सारा, लाने की कोशिश की जिन्ना क लथे उन्ना लाता। अस्सलाम वालेकुम। वालेकुम अस्सलाम। सब्ज़ी आ गई है जी, ठीक है। तो हुण बना लो छेती छेती फिर। इस तो पहले मगर नहीं लगे बाहर गैस चल जाए। लो जी पार्सल लिया सी, मैं एक बार उत्थे हल्का जिहा खोल के वेख लिया सी इंज करके, ठीक है। किधर गई इनकी टेप, लत जा हाँ। ਇਹ ਆਰਡਰ ਕਰ ਨਹੀਂ ਦੇ ਕੇ ਜਾਂਦੇ? ਆਰਡਰ ਕਰ ਦੇ ਕੇ ਜਾਂਦੇ ਨੇ ਤੇ ਪਰ ਐਡਰੈਸ ਹੀ ਪਿੰਡ ਦਾ। ਅੱਛਾ ਐਡਰੈਸ ਹੀ ਆਪਣਾ ਪਿੰਡ ਦਾ। ਤੇ ਇਸ ਵਜ੍ਹਾ ਤੋਂ ਜਿਹੜਾ ਨਾ ਮੈਂ ਖੋਲ ਕੇ ਵੇਖ ਲਿਆ ਸੀ ਉੱਥੇ ਪਾਇਆ ਇੱਕ ਦਫਾ। ਮੈਂ ਕਿਹਾ ਜੀ ਪਾਰਸਲ ਕਿਤੇ ਸਾਡਾ ਗਲਤ ਨਾ ਹੋ ਗਿਆ, ਠੀਕ ਹੈ। ਮੈਂ ਪਾਰਸਲ ਕੀਤੀਆਂ ਸੀ ਜੀ ਸਿੰਮਾ ਕਿੰਨੀਆਂ? 555। ਹੁਣ ਇਹਨਾਂ ਨੂੰ ਚਲਾ ਕੇ ਚੈੱਕ ਕਰਾਂਗੇ, ਪਤਾ ਨਹੀਂ ਹੁਣ ਕਿਹੜੀ ਸਹੀ ਹੈ ਕਿਹੜੀ ਨਹੀਂ। ਇਹ ਕੰਪਨੀ ਹੈ ਜੀ ਲਾਈਫ ਨੀਡਸ ਅ ਬਿਗ ਨੈਟਵਰਕ। ਕਿਹੜਾ ਨੈਟਵਰਕ ਆ ਇਹਦਾ ਨਾਮ ਹੀ ਲਾਈਫ ਨੀਡਸ ਅ ਬਿਗ ਨੈਟਵਰਕ। ਦੋ ਆ ਇਹ ਕਿਹੜੀ ਕੰਪਨੀ ਹੈ? ਦੋ ਕੰਪਨੀਆਂ ਚੈੱਕ ਕਰ ਲੈਣਾ ਅੱਛੀ ਤਰ੍ਹਾਂ, ਦੋ ਕੰਪਨੀ ਦੀਆਂ ਨੇ। ਹਾਂ ਇਹ ਕੰਪਨੀ ਹੈ ਜੀ ਨੀਅਰਲੀ देयर। लो जी यूके वाले भैन भरा दसेंगे कि ਨੀਅਰਲੀ देयर कंपनी अच्छी है या लाइफ नीड्स अ बिग नेटवर्क, ਕਿਹੜੀ ਕੰਪਨੀ ਬੈਸਟ ਆ ਦੋਵਾਂ ਦੇ ਵਿੱਚੋਂ, ਠੀਕ ਹੈ। ਦੋ ਕੰਪਨੀਆਂ ਦੇ ਸਿਮਾਂ ਮੇਰੇ ਕੋਲ ਆਈਆਂ, ਇਹ ਜਿਹੜੀਆਂ ਨਾ ਮੈਂ ਮੰਗਵਾਈਆਂ ਸੀ ਆਪਣੇ ਵਾਸਤੇ, ਠੀਕ ਹੈ। ਯੂਜ਼ ਕਰਨੀ ਸੀ ਮੈਂ, ਠੀਕ ਹੈ। ਤੇ ਓਕੇ 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 ਓਕੇ
ਹੁਣ ਤੁਸੀਂ ਦੱਸਣਾ ਇਹਨਾਂ 'ਚ ਬੈਸਟ ਸਿਮ ਕਿਹੜੀ ਹੈ। ਸਿਮਾਂ ਨਿਕਲੀਆਂ ਨੇ ਠੀਕ ਹੈ, ਹੁਣ ਇਹ ਹੁਣ ਮੇਰੇ ਭੈਣਾ ਭਰਾ ਚਲਾ ਕੇ ਚੈੱਕ ਕਰ, ਇਹਨਾਂ ਨੂੰ ਚਲਾ ਕੇ ਚੈੱਕ ਕਰਨਾ। ਜਿਹੜੇ ਵੀ ਜਿਹੜੇ ਯੂਕੇ ਦੇ ਨੇ ਤੇ ਭੈਣ ਭਰਾ ਤੇ ਉਹਨਾਂ ਨੂੰ ਦੱਸਣਾ ਹੈ ਜੀ ਮੈਨੂੰ ਦੱਸ ਦਿਆ ਜੀ ਇਹਨਾਂ 'ਚ ਬੈਸਟ ਕਿਹੜੀ, ਕਿਉਂਕਿ ਮੈਂ ਇੱਕ ਰੱਖਣੀ ਸਿਰਫ ਠੀਕ ਹੈ, ਬਾਕੀ ਦੇ ਕੇ ਦੋਸਤ ਦੀਆਂ ਨੇ ਤੇ ਇਹ ਉਹਨੇ ਮੰਗਵਾਈਆਂ ਸੀ ਤੇ ਮੈਨੂੰ ਕਿਹਾ ਸੀ ਇੱਕ ਮੇਰੀ ਵੀ ਮੰਗਵਾ ਦੀ, ਮੈਨੂੰ ਵੀ ਜ਼ਰੂਰਤ ਹੈ ਤੇ ਇੱਕ ਮੇਰੀ ਹੁਣ ਇਹਨਾਂ 'ਚ ਮੈਂ ਆ ਰੱਖਾਂ ਕਿ ਮੈਂ ਆ ਰੱਖਾਂ, ਤੁਸੀਂ ਮੈਨੂੰ ਦੱਸਣਾ ਵਲੌਗ ਦੇਖ ਕੇ ਠੀਕ ਹੈ। ਓਕੇ ਕਰੋ। ਹਾਂ ਠੀਕ ਹੋ ਗਿਆ। ਬਾਕੀ ਪਾਰਸਲ ਕੀਤਾ ਸੀ ਕਿਉਂਕਿ ਉਹਦਾ ਫਿਰ ਪਿੰਡ ਦਾ ਐਡਰੈਸ ਉਹਨੇ ਲਿਖਿਆ ਤੇ ਮੈਨੂੰ ਕਿਹਾ ਯਾਰ ਆ ਗਈਆਂ ਨੇ ਤੇ ਤੂੰ ਜਾ ਕੇ ਤੂੰ ਫੜ ਲੈ। ਮੈਂ ਕਿਹਾ ਓਕੇ ਕਰ ਭਰਾ ਫੜ ਲੈਣਾ ਤੇ ਬਾਕੀ ਟਕ 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 ਟਕ। ਅੱਛਾ ਮਾਂ ਜੀ ਅੱਜ ਕੀ ਉਹ ਸਬਜ਼ੀ ਪਕਾਈ ਨਹੀਂ ਤੁਸੀਂ, 10 ਵਜ ਗਏ ਨੇ ਹੁਣ ਤੇ ਗੈਸ ਵੀ ਚਲੀ ਗਈ ਹੋਣੀ। ਕਿਹਾ ਮੈਂ ਮਸ਼ੀਨ ਤੇ ਬੈਠੀ ਰਹੀ ਆ ਤੇ ਹੁਣ ਤੂੰ ਹੁਣ ਗੈਸ ਫੂਸ ਕੋਈ ਨਹੀਂ। ਗੈਸ ਵੀ ਕੋਈ ਨਹੀਂ, ਲੋ ਜੀ ਗੈਸ ਵੀ ਗਈ ਹਾਂ ਕੁਛ ਮਾੜਾ ਮੋਟਾ ਕਰ ਤੇ ਲਿਆ। ਆ ਚਿੱਟੀ ਚੁਨੀ ਨਾ ਰੱਖੀ। ਚਲੋ ਲਵੋ ਦੁਪੱਟਾ ਫਿਰ ਚੱਲੀਏ ਬਾਹਰ ਨੂੰ ਕਿਤੇ, ਹੁਣ ਖਾ ਕੇ ਆਈ। ਹੁਣ ਮੈਨੂੰ ਭੁੱਖ ਬੜੀ ਲੱਗੀ, ਮੈਂ ਤੁਹਾਨੂੰ ਘੰਟਾ ਹੋ ਗਿਆ ਮੈਨੂੰ ਕਹਿ ਰਿਹਾ ਆਪ ਨੂੰ ਬੱਚਾ ਲੱਗੀ ਹੈ ਸਿੱਧੀ ਪੁੱਛੀ। ਆਪ ਨੂੰ ਬੱਚਾ ਲੱਗੇ, ਮੈਨੂੰ ਪਤਾ ਤੁਹਾਡਾ ਜਿਹੜਾ ਤੁਸੀਂ ਆ ਜਿਹੜਾ ਹਿਲ ਜੁਲ ਨਾ ਕੀਤੀ ਰਾਤ 10 ਵਜ ਗਏ ਨੇ ਤੇ ਅੱਗੇ 8-7 ਵਜੇ ਜਿਹੜਾ ਨਾ ਉੱਠ ਕੇ ਚਲੋ ਕੋਈ ਸਬਜ਼ੀ ਸੁਬਜ਼ੀ ਬਣਾ ਲੈਂਦੇ ਹੁੰਦੇ। ਹੁਣ 10 ਵਜੇ ਭੁੱਖ ਲੱਗੀ ਤੇ ਅਜੇ ਤੱਕ ਜਿਹੜਾ ਹਿੱਲੇ ਹੋਲੇ ਨਾ, ਮੈਨੂੰ ਪਹਿਲੇ ਕੋਈ ਦਿਮਾਗ 'ਚ ਤੁਹਾਡੇ ਹੋਣੀ ਗੜਬੜ, ਮੈਨੂੰ ਪਤਾ। ਚਲੋ ਕੋਈ ਮਾੜਾ ਮੋਟਾ ਲੈ ਆਵਾਂਗੇ ਤੇ ਤੂੰ ਕਹਿੰਦਾ ਹਾਂ। ਲਿਆਉਣਾ ਨਹੀਂ। ਨਹੀਂ ਅੱਛਾ ਜਦੋਂ ਬਾਜ਼ਾਰੋਂ ਜਾ ਕੇ ਲੈ ਕੇ ਵੀ ਘਰੇ ਆ ਕੇ ਖਾਣਾ ਤੇ ਫਿਰ ਬੰਦਾ ਉੱਥੇ ਜਾ ਕੇ ਖਾ ਲਓ। ਇੱਥੇ ਕਿਹੜਾ 6 ਜਣੇ ਨੇ ਜਿਹੜਾ ਚਲੋ ਜਾਨ ਚੋਖਾ ਹੋਣਾ। ਚਲੋ ਉੱਠੋ ਮੈਂ ਚਾਬੀਆਂ ਫੜ ਲਈਆਂ, ਮੈਂ ਦਰਵਾਜ਼ਾ ਖੋਲਦਾ ਤੇ ਅੱਧ ਪੱਟਾ ਲੈ ਲਓ, ਐਵੇਂ ਕੁਝ ਨਹੀਂ ਹੁੰਦਾ, ਨਹੀਂ ਵੱਟ ਪਏ ਨੂੰ। ਹੁਣ ਕਿਤੇ ਇਸਤਰੀ ਮਾਰਾ ਨਾ ਲੱਗ ਜਾਏ, ਕਿਤੇ ਹਰ ਸ਼ੈ ਨੂੰ ਇਸਤਰੀ ਕੀ ਚੀਜ਼ ਇਹਨਾਂ ਨੂੰ ਪੇ ਰਿਆ ਨੂੰ ਸਾਰਾ ਕੁਝ ਨੂੰ। ਇੱਥੇ ਮੋਬਾਈਲ ਫੜ ਲਓ, ਮੋਬਾਈਲ ਲੈਣਾ ਤੇ ਲੈ ਲਓ, ਨਹੀਂ ਤੇ ਮੇਰਾ ਛੋਟਾ ਮੋਬਾਈਲ ਕਿੱਥੇ ਉਹ ਲੈ ਲਈ ਦੂਸਰਾ। ਹਾਂ ਲੈ ਲਓ, ਮੋਬਾਈਲ ਨਾਲ ਫੜ ਲਓ। ਬਾਕੀ ਇਹਨੀਆਂ ਲਾਈਟਾਂ ਜਿਹੜੀਆਂ ਬੰਦ ਕਰੋ ਤੇ ਚਲਾਓ। ਤੁਹਾਨੂੰ ਅੱਜ ਜਿਹੜਾ ਨਾ ਕੁੱਕੇੜ ਖਵਾਣੇ, ਤੁਹਾਨੂੰ ਕੁੱਕੇੜ ਤੁਹਾਨੂੰ ਕੁੱਕੇੜ ਖਵਾਈਏ, ਮਾਂ ਜੀ ਨੂੰ ਕੁੱਕੇੜ ਖਵਾਈਏ ਤੇ ਜੁੱਤੀ ਬਦਲਣੀ ਆ ਮੈਂ। ਉਹ ਯਾਰ ਜੁੱਤੀ ਨੂੰ ਕੀ ਐਡਾ ਸੋਹਣਾ ਵੇਖੋ ਚੰਮ ਦਾ ਖੁੱਸਾ ਪਾਇਆ ਤੁਸੀਂ ਹੈ ਤੇ ਜੀ ਜੁੱਤੀ ਬਦਲਣੀ। ਆਹ ਨਾਮ ਦੀ ਜੁੱਤੀ ਘਰ ਚ ਉਹ ਯਾਰ ਆ ਮੈਂ ਕੀ ਇੱਥੇ ਖਰੋੜੇ ਪਾਏ ਨੇ, ਉਹ ਖਰੋੜੇ ਕਹਿਣ ਆ ਬੂਟ ਪਾਏ ਨੇ, ਇਹ ਵੇਖੋ ਠੀਕ ਹੈ। ਜੁੱਤੀ ਆਮ ਖਾਸ ਕੀ ਹੁੰਦੀ ਹੈ? ਮੈਂ ਕਿਹੜਾ ਜੋਕਰ ਪਾਏ ਨੇ। ਆ ਮੈਂ ਕਿਹੜਾ ਜੋਗਰ ਪਾਏ, ਜੁੱਤੀ ਕਿਹੜੀ ਆਮ ਖਾਸ? ਮੈਂ ਤੇ ਸਿਰ ਤੇ ਲੈ ਲੈਂਦੀ ਜੁੱਤੀ, ਚੱਪਲ ਪਾ ਕੇ ਫਿਰਦਾ, ਕਦੀ ਆ ਹੁੰਦੀ ਹੈ ਚੱਪਲ ਹੁੰਦੀ। ਬੰਦੇ ਬੁੜੀਆਂ ਨੂੰ ਪਤਾ ਨਹੀਂ ਕੀ ਹੁੰਦਾ, ਕਿਤੇ ਇੱਥੇ ਜਾਣਾ ਤੇ ਮੈਂ ਜੀ ਅੱਡੀ ਵਾਲੀ ਜੁੱਤੀ ਪਾ ਕੇ ਇੰਨੇ ਹੀ ਕਰਕੇ ਤੇ ਠੁਮਕੇ ਲਾਉਣੇ ਹੈ। ਵੀ ਬੰਦੇ ਅਗਲੇ ਸਾਦਾ ਮਜ਼ਾਜ ਆਦਮੀ ਜਿਹੜਾ ਦਿਲ ਕਰੇ ਤੇ ਚਲੋ ਜੀ ਪਾਓ ਜੁੱਤੀ। ਤੇ ਜਮਾਨੇ ਕਦੀ ਫੈਸ਼ਨ ਕੀਤਾ ਹੀ ਨਹੀਂ, ਸਿੱਧੀ ਸਾਦੀ ਬੁੱਢੀ। ਆਹ ਲੋਕੀ ਤੁਹਾਡੇ ਹੱਥਾਂ ਪੈਰਾਂ ਦੇ ਮਰੇ ਪਏ ਨੇ ਜੀ ਹੈ ਤੇ ਮਾਂ ਨੇ ਫੈਸ਼ਨ ਨਹੀਂ ਕੀਤਾ। ਲੋਕਾਂ ਨੇ ਤਾਂ ਜੋ ਵੀ ਕਹਿਣਾ। ਵਾਹ ਜੀ ਵਾਹ, ਕੀ ਬਾਤ ਹੈ, ਕੀ ਬਾਤ ਹੈ, ਕੀ ਬਾਤ ਹੈ ਡੋਲਣਾ ਤੇਰੇ, ਕੀ ਬਾਤ ਡੋਲਣਾ ਹੈ। ਚਲੋ ਜੀ ਹੁਣ ਚੱਲ ਕੇ ਫਿਰ ਆਪਾਂ ਮਾਂ ਜੀ ਨੂੰ ਖਵਾਈਏ ਖਾਣਾ ਖੁਣਾ। ਮਾਂ ਜੀ ਨੂੰ ਕੀ, ਮੈਨੂੰ ਆਪ ਬੜੀ ਭੁੱਖ ਲੱਗੀ ਹੈ। ਕੋਈ ਖਾਣ ਪੀਣ ਦਾ ਬੰਦੋਬਸਤ ਕਰੀਏ ਤੇ ਫਿਰ ਲਾਣੇ ਅਗਲਾ ਹਿਸਾਬ। ਹੁਣ ਚਲੀਏ ਇੱਕ ਵਾਰੀ ਬਾਹਰ ਹੋ ਗਿਆ ਕਾਫੀ ਜ਼ਿਆਦਾ ਹਨੇਰਾ। ਚਲੋ ਸਪਰੇ ਵੀ ਲੈ ਲਾਂਗੇ, 11 ਵਜਣ ਵਾਲੇ ਨੇ। ਮੇਰਾ ਫੋਨ ਯਸ ਬਿੱਲੀ ਚੈੱਕ ਕਰੋ ਤੁਸੀਂ, ਉਹ ਖੜੀ ਹੈ ਕਿੰਨੀ ਪਿਆਰੀ ਲੱਗਦੀ ਪਈ। ਸ਼ਿਕਾਰ ਚ ਖੜੀ ਹੋਣੀ ਕੋਈ, ਕਿਸੇ ਸ਼ਿਕਾਰ 'ਚ ਖਲੋਤੀ ਹੈ। ਹੋਰ ਕੁਛ ਫੜਨ ਮਾਰ ਕਿਆ ਚਾਬੀ ਮੋਟਰਸਾਈਕਲ ਸਟਾਰਟ ਹੋਣ ਯਾਰ। ਪਾਣੀ ਪੂਣੀ ਪੈ ਗਿਆ ਹੋਣਾ। ਹਲੋ ਲੱਗ ਲਾ ਕੇ ਦੁਨੀਆ ਸ਼ੁਕਰ ਹੈ ਜੀ, ਹੋ ਗਈ ਸਟਾਰਟ, ਹੋ ਗਈ ਮੋਟਰਸਾਈਕਲ, ਹੋ ਗਈ ਸਟਾਰਟ। ਮੋਟਰਸਾਈਕਲ ਦੀ ਬਹੁਤ ਬਹੁਤ ਮਿਹਰਬਾਨੀ। ਖਾਣਾ ਖਾਣ ਵਾਸਤੇ ਜੀ ਮਾਮ ਨੂੰ ਮੈਂ ਕਿਹਾ ਜੀ ਅੱਜ ਤੁਹਾਨੂੰ ਚਿਕਨ ਹਾਊਸ ਲੈ ਕੇ ਚੱਲਦੇ। ਚਿਕਨ ਹਾਊਸ ਮਾਂ ਜੀ ਕਹਿੰਦੇ ਨਹੀਂ ਮੈਨੂੰ ਨਹੀਂ ਪਸੰਦ, ਮੇਰਾ ਐਕਸਪੀਰੀਅੰਸ ਅੱਛਾ ਨਹੀਂ ਰਿਹਾ ਠੀਕ ਹੈ। ਤੇ ਮੈਂ ਕਿਹਾ ਜੀ ਮੈਨੂੰ ਤਾਂ ਚਿਕਨ ਹਾਊਸ ਬਹੁਤ ਪਸੰਦ ਹੈ ਠੀਕ ਹੈ, ਲੇਕਿਨ ਬਾਹਰ ਬੈਠਣ ਲੱਗੇ ਸੀ, ਬਾਹਰ ਮੱਛਰ ਬਹੁਤ ਜ਼ਿਆਦਾ ਹੈ। ਮੈਂ ਕਿਹਾ ਚਲੋ ਆਪਣਾ ਅੰਦਰ ਹਾਲ 'ਚ ਜਾ ਕੇ ਬੈਠਦੇ ਹਾਂ। ਤੇ ਅਜੇ ਇੰਨਾ ਕੌਨਫੀਡੈਂਸ ਨਹੀਂ ਆਇਆ ਕਿ ਮੈਂ ਜਿਹੜਾ ਨਾ ਪਬਲਿਕ ਦੇ ਵਿੱਚ ਜਾ ਕੇ ਬਣਾ ਲਾ। ਤੇ ਇੱਥੇ ਬਾਹਰ ਹਾਲ ਦੇ ਵਿੱਚ ਇੰਨੀ ਪਬਲਿਕ ਕੋਈ ਨਹੀਂ ਸੀ ਹੈ, ਬੱਚੇ ਸਿਰਫ ਖੇਰੇ, ਮੋਸਟਲੀ ਆਡੀਅੰਸ ਅੰਦਰ ਬੈਠੀ। ਤੇ ਮੈਂ ਕਿਹਾ ਚਲੋ ਮੈਂ ਥੋੜ੍ਹਾ ਜਿਹਾ ਆਪਣਾ ਵਲੌਗ ਕੰਟੀਨਿਊ ਕਰ ਲਾਂ ਤੇ ਮਾਂ ਜੀ ਨੂੰ ਕਰਾਉਣੇ ਇੱਕ ਅੱਛਾ ਜਿਹਾ ਡਿਨਰ। ਤੇ ਕਿਉਂਕਿ ਅੱਜ ਮਾਂ ਜੀ ਘਰੇ ਨਹੀਂ ਸੀ ਬਣਾ ਪਾਏ ਇਸ ਵਜ੍ਹਾ ਤੋਂ। ਹੁਣ ਬਾਕੀ ਚੱਲ ਕੇ ਮਿਲਦੇ ਹਾਂ। ਹਾਂਜੀ ਮਾਂ ਜੀ ਕੀ ਖਾਣਾ ਪੀਣਾ ਫਿਰ? ਜੋ ਮਰਜ਼ੀ ਬਣਾ ਲਓ। ਨਹੀਂ ਹੈ ਪਿਆ ਮੈਨੂ ਕਰੋ ਤੁਸੀਂ ਤੇ ਦੱਸੋ ਕੀ ਖਾਣਾ ਪੀਣਾ, ਜੋ ਖਾਣਾ ਪੀਣਾ ਤੇ ਕਰੋ। ਕੜਾਈ ਜਾਂ ਹਾਂਡੀ? ਬੋਨਲੈਸ ਹਾਂਡੀ, ਬੋਨਲੈਸ ਮੰਗਾ ਦਾਂ? ਮੰਗਾ ਲਾ। ਵਾਈਟ ਜਾਂ ਦੂਸਰੀ? ਦੋਵਾਂ ਚ ਜਿਹੜੀ ਮਰਜ਼ੀ ਕਰ ਲੈ। ਮੈਨੂੰ ਤੇ ਜੀ ਵਾਈਟ ਪਸੰਦ ਆ, ਫਿਰ ਵਾਈਟ ਕਰਾ ਦਾਂ। ਚਲੋ ਵਾਈਟ ਕਰ। Later. ਖਾਣੇ ਦਾ ਨਾ 25 ਮਿੰਟ ਸਿਰਫ ਵੇਟ ਕਰਨਾ ਬੜਾ ਔਖਾ ਹੁੰਦਾ। ਮਾਂ ਜੀ ਉਹਦੀ ਬੈਠੀ ਨਾ ਵਾਸੀਆਂ ਤੇ ਵਾਸੀਆਂ ਆਈ ਵਾਸੀਆਂ ਲੈ ਕੇ ਨੀਂਦ ਪੂਰੀ ਕਰ ਲੈਣੀ ਇੱਥੇ ਜੀ ਠੀਕ ਹੈ। ਹੁਣ ਪੱਖਾ ਬੰਦ ਕਰ ਦਿੱਤਾ ਮੈਂ, ਮੈਨੂੰ ਪੱਖੇ ਨਾਲ ਕਹਿੰਦੇ ਮੈਨੂੰ ਨੀਂਦ ਆ ਰਹੀ ਹੈ, ਬਾਰ-ਬਾਰ ਵਾਸੀਆਂ ਆ ਰਹੀਆਂ ਪੱਖੇ ਦੀ ਵਜ੍ਹਾ ਦਾ ਠੀਕ ਹੈ। ਕਿਉਂਕਿ ਸਿਰਫ 25 ਮਿੰਟ ਉਹਨਾਂ ਨੇ ਕਿਹਾ ਸੀ, 15 ਮਿੰਟ ਲੰਘ ਗਏ, 10 ਮਿੰਟ ਰਹਿ ਗਏ, ਉਹ ਵੀ ਸਬਰ ਕਰ ਲੈਂਦੇ। ਲੇਕਿਨ ਇਹ ਹੈ ਕਿ ਵੇਟ ਜਿਹੜਾ ਕਰਨਾ ਬਹੁਤ ਜ਼ਿਆਦਾ ਮੁਸ਼ਕਿਲ ਹੁੰਦਾ ਹੈ। ਮੈਨੂੰ ਆਪ ਨੂੰ ਭੁੱਖ ਲੱਗੀ, ਇੱਕ ਵੇਟ ਕਰਦੇ ਮੈਂ ਟਿਕਟੋਕ ਚਲਾ ਰਿਹਾ ਸੀ ਤੇ ਮੈਂ ਚੂਰੀ ਵਾਲੀ ਵੀਡੀਓ ਵੇਖ ਲਈ, ਉਹ ਵੀਡੀਓ ਵੇਖ ਕੇ ਮੈਨੂੰ ਹੋਰ ਭੁੱਖ ਲੱਗ ਗਈ। ਪੱਕੀ ਗੱਲ ਹੈ। ਚਲੋ ਮਾਸ਼ਾਅੱਲਾ ਜੀ ਫਾਈਨਲੀ ਰੋਟੀ ਆ ਗਈ। ਮਾਂ ਜੀ ਕਰੋ ਸ਼ੁਰੂ ਹੁਣ ਕੀ ਕਾਹਦੀ ਦੇਰ ਇਹਦੇ ਵਿੱਚ ਹੀ ਖਾਓ, ਪਰ ਕਿੰਨਾ ਕੁ ਜ਼ਿਆਦਾ
ਲਓ ਜੀ ਰੋਟੀ ਆ ਗਈ, ਹੁਣ ਰੋਟੀ ਖਾ ਲਈ, ਦਿਲ ਨੂੰ ਹੌਸਲਾ ਆਇਆ ਕੁਛ, ਬਹੁਤ ਜ਼ਿਆਦਾ ਭੁੱਖ ਲੱਗੀ ਹੋਈ ਸੀ। ਸਬਜ਼ ਮਿਰਚਾਂ ਖਾਓ ਨਾਲ, ਮਜ਼ੇ ਦੀਆਂ ਨੇ। ਮੈਂ ਨਹੀਂ ਖਾ ਸਕਦੀ। ਕਿਉਂ ਯਾਰ, ਸਬਜ਼ ਮਿਰਚਾਂ ਤੇ ਖਾਣ ਵਾਲੀਆਂ ਨੇ, ਖਾਓ ਤੁਸੀਂ। ਸਬਜ਼ ਮਿਰਚਾਂ ਕੱਢੀ ਜਾ ਰਹੇ ਸਾਈਡ ਤੇ, ਕੀ ਵਿੱਚ ਪਾਇਆ ਨੇ ਮੈਦਾ ਜਿਹਾ? ਜੋ ਵੀ ਪਾਇਆ, ਲੇਕਿਨ ਮੇਰੇ ਮੂੰਹ 'ਚ ਬਹੁਤ ਜ਼ਿਆਦਾ ਪਾਣੀ ਆ ਰਿਹਾ, ਮੈਨੂੰ ਸਵਾਦੀ ਲੱਗ ਰਿਹਾ ਕੰਮ। ਚਿਕਨ ਹਾਊਸ ਦੀ ਕਦੀ ਮੈਂ ਜਿਹੜਾ ਨਾ ਹਾਂਡੀ ਨਹੀਂ ਸੀ ਖਾਧੀ ਬੋਨਲੈਸ, ਲੇਕਿਨ ਅੱਜ ਟਰਾਈ ਕਰ ਰਹੇ ਹਾਂ, ਮਜ਼ਾ ਆਏਗਾ ਕਿਉਂਕਿ ਮੂੰਹ 'ਚ ਪਾਣੀ ਆ ਰਿਹਾ, ਵੇਖ ਪਤਾ ਨਹੀਂ ਭੁੱਖ ਲੱਗੀ ਸ਼ਾਇਦ ਇਸ ਵਾਸਤੇ। ਸ਼ੁਕਰ ਅਲਹਮਦੁਲਿਲਾ ਜੀ, ਖਾਣਾ ਖਾ ਲਿਆ ਬਿਲਕੁਲ ਫਰੈਸ਼, ਮੈਨੂੰ ਲੱਗਦਾ ਓਵਰ ਖਾ ਲਿਆ। ਠੀਕ ਹੈ, ਪੀਂਗ ਤੇ ਬਹੁਤ ਤੁਹਾਨੂੰ ਉੱਤੇ ਝੂਟਾ ਦੇਵਾਂ, ਠੀਕ ਹੈ, ਨਾ ਬਈ ਕੁਝ ਵੀ ਨਹੀਂ ਹੁੰਦਾ ਪੀਂਗ ਦੇ ਉੱਤੇ। ਤੁਸੀਂ ਮੇਰੀ ਹੱਡੀ ਤੋੜ ਉਹ ਨਹੀਂ ਟੁੱਟਦੀ, ਨਹੀਂ ਟੁੱਟਦੀ, ਤੁਸੀਂ ਉੱਥੇ ਮੈਂ ਐਵੇਂ ਚੰਗੀ ਉਹ ਬੜੇ ਮਜ਼ਬੂਤ ਲੱਗੇ ਹੋਏ, ਚੈੱਕ ਕਰੋ ਉੱਤੇ ਕੁੰਡੇ ਛੁੰਡੇ ਲੱਗੇ, ਉਹ ਨਹੀਂ ਟੁੱਟਦੀ। ਇਹ ਸਲਾਈਡ ਲੈ ਲਓ, ਨਾ ਬਈ ਇੱਥੇ ਸਲਾਈਡ ਲੈ ਲਓ, ਨਹੀਂ ਤੇ ਆ ਵੇਖੋ ਝੂਲਾ ਲੱਗਿਆ ਹੈ, ਇਹ ਲੱਗਿਆ ਹੋਮਵਰਕ ਗਈ ਸਬੈਠਾ। ਇਹਦੇ ਤੇ ਬਹਿਨੇ, ਚਲੋ ਇਹਦੇ ਤੇ ਬਹਿਨੇ, ਇੱਕ ਪਾਸੇ ਤੁਸੀਂ ਬੋ, ਇੱਕ ਪਾਸੇ ਮੈਂ ਬਹਿ ਜਾਣਾ। ਤੁਸੀਂ ਉਧਰ ਬਹੋ ਨਾ, ਇੱਧਰ ਮੈਂ ਬਹਿਣਾ। ਨਹੀਂ ਮੈਂ ਬਹਿ ਗਈ, ਤੂੰ ਤਾਂ ਚੱਕਿਆ ਜਾਣਾ। ਗੱਲ ਹੈ ਵੀ ਠੀਕ ਹੈ ਕਿ ਜੇ ਤੁਸੀਂ ਬਹਿ ਗਏ ਤਾਂ ਮੇਰੇ ਕੋਲ ਬੈਠਾ ਕੋਈ ਨਹੀਂ ਜਾਣਾ, ਮੈਂ ਤਾਂ ਹੀ ਚੱਕਿਆ ਜਾਣਾ। ਚਲੋ ਆ ਜਾਓ ਫਿਰ ਚੱਲੀਏ ਵਾਪਸ। ਹੁਣ ਇੱਟਾਂ ਉੱਟਾਂ ਠੂਵੇਂ ਠਾਵੇਂ ਵੀ ਨਿਕਲ ਸਕਦੇ ਨੇ ਅੱਧੀ ਰਾਤ। ਅੱਜ ਮੈਂ ਵੀ ਲਾਣਾ ਅਲਹਮਦੁਲਿਲਾ, ਫਾਈਨਲੀ ਰੀਚ ਐਟ ਹੋਮ। ਠੀਕ ਹੈ, ਵਮ ਲਾਂਦੀ ਅੱਜ ਮੈਂ ਕਿਹਾ ਅੱਜ ਮੈਂ ਵੀ ਲਾਣਾ ਕਿ ਫਾਈਨਲੀ ਰੀਚ ਐਟ ਹੋਮ, ਅਲਹਮਦੁਲਿਲਾ ਫਾਈਨਲੀ ਰੀਚ ਐਟ ਹੋਮ। ਦਰਵਾਜ਼ਾ ਖੋਲ ਦਿਓ, ਘਰ ਵਾਲਿਓ। ਲੋ ਜੀ ਘਰੇ ਪਹੁੰਚ ਗਏ ਆ, ਤੇ ਘਰ ਵਾਲਿਓ ਛੇਤੀ ਮੈਨੂੰ ਚਾਹ ਪਕਾ ਦਿਓ, ਚਾਹ ਦੀ ਮੈਨੂੰ ਬਹੁਤ ਜ਼ਿਆਦਾ ਤਲਬ ਹੋ ਰਹੀ ਹੈ। ਹੁਣ ਤੁਸੀਂ ਕਹਿਣਾ ਕਿ ਜੀ ਲੋ ਹੋਟਲ ਤੋਂ ਖਾਣਾ ਖਾ ਕੇ ਆਏ ਤੇ ਚਾਹ ਕਿਉਂ ਨਹੀਂ ਬਾਹਰੋਂ ਪੀਤੀ? ਭਾਏ ਨੇ ਮੇਰੀ ਗੱਲ ਸੁਣੋ, ਠੀਕ ਹੈ, ਇੱਕ ਤਾਂ ਘਰ ਜੀ ਚਾਹ, ਠੀਕ ਹੈ, ਦੂਜਾ ਹੋਟਲ ਤੇ 300-400 ਰੁਪਏ ਚਾਹ ਦਾ ਲਾਜ਼ਮੀ ਲਾਣਾ। ਚਾਹ ਦੇ ਕਿਹੜਾ ਟਾਈਮ ਲੱਗਦਾ, ਚਾਹ ਤੇ 2 ਮਿੰਟਾਂ ਜਾਂਦੀ ਕਰਕੇ ਪਾ ਕੇ ਜਾਂਦੀ ਹੈ, ਤੇ ਇਸ ਤੋਂ ਪੈਸਿਆਂ ਦੀ ਬੱਚਤ ਕਰਿਆ ਕਰੋ ਜਿੰਨੀ ਕੀਤੀ ਜਾਂਦੀ ਹੈ, ਠੀਕ ਹੈ। ਪਰ ਹੋਟਲ ਦੀ ਚਾਹ ਜਿਹੜੀ ਸੱਚੀ ਗੱਲ ਮੈਂ ਤੁਹਾਨੂੰ ਦੱਸਾਂ, ਪੈਸਿਆਂ ਦੀ ਕੋਈ ਗੱਲ ਨਹੀਂ, ਜਿਹੜੀ ਹੋਟਲ ਦੀ ਚਾਹ ਨਾ ਉਹਦਾ ਸਵਾਦ ਕੋਈ ਨਹੀਂ ਆਉਂਦਾ। ਸਵਾਦ ਆਉਂਦਾ ਉਦੋਂ ਜਦੋਂ ਤੁਸੀਂ ਘਰ ਦੀ ਅਵੇਲੇਬਿਲਿਟੀ ਨਾ ਹੋਵੇ, ਜਦੋਂ ਘਰ ਦੀ ਅਵੇਲੇਬਿਲਿਟੀ ਹੋਵੇ ਉਦੋਂ ਪ੍ਰਾਇੋਰਟੀ ਘਰ ਦੀ ਚਾਹ ਤੇ, ਠੀਕ ਹੈ। ਤੇ ਹੋਟਲ ਦੀ ਚਾਹ ਦਾ ਸਵਾਦ ਨਜ਼ਾਰਾ ਕੋਈ ਨਹੀਂ ਆਉਂਦਾ। ਜੋ ਹੁਣ ਬੇਬੇ ਨੇ ਵੇਖਿਓ ਇਹ ਦੇਚਕੀ ਜੀ ਮਾਂਜ ਕੇ, ਠੀਕ ਹੈ, ਤੇ ਜਦੋਂ ਗੁੜ ਦੀ ਸਲੀ ਸੁੱਟ ਕੇ ਵਿੱਚ ਚਾਹ ਪਕਾਣੀ, ਜੋ ਸਵਾਦ ਇਸ ਚਾਹ 'ਚ ਆਉਣਾ ਉਹ ਸਵਾਦ ਕਿਸੇ ਚਾਹ 'ਚ ਨਹੀਂ ਆਉਣਾ, ਠੀਕ ਹੈ। ਹੁਣ ਮੈਂ ਤੁਹਾਨੂੰ ਪੱਕਦੀ ਤਾਂ ਮੈਂ ਵਿਖਾਣਾ ਫਿਰ। ਕਿਉਂ ਬੇਬੇ ਐਵੇਂ ਹੀ ਗੱਲ ਆ ਹੈ? ਚੰਨ ਮੱਖਣਾ ਦਿਲ ਦਿਆ ਡੋਲਾ, ਉਹ ਕੀ ਗਾਣਾ ਸੀਗਾ? ਹਾਂ, ਮੈਂ ਤੇ ਡੋਲਾ ਇਕੱਠੇ, ਜ਼ਮਾਨਾ ਭਾਵੇਂ ਸੜਦਾ ਰਵੇ। ਲੈ ਅਸੀਂ ਐਵੇਂ ਹੱਸਦੇ ਹੀ ਰਹਿਣਾ, ਜੋ ਸੜਦਾ ਰਵੇ, ਠੀਕ ਹੈ। ਅੱਗਾ ਲਾ ਦੇਣੀਆਂ, ਮੈਂ ਕਹਿੰਦਾ ਸ਼ਰੀਕਾਂ ਨੂੰ ਭਾਂਬੜ ਪਾ ਦੇਣੇ ਨੇ ਸੜ ਕੇ। ਟੈਨਸ਼ਨ ਨਹੀਂ ਲੈਣੀ, ਟੈਨਸ਼ਨ ਨਹੀਂ ਲੈਣੀ, ਤੇ ਓਕੇ ਕਰੋ ਜੀ। ਹੈ ਕਿਸੇ ਨੂੰ ਸਾੜ ਕੇ ਆਪ ਨੂੰ ਬਣਾ ਲੋ, ਸਾੜ ਕੇ ਆਪਾਂ ਕਿਹੜਾ ਕਹਿ ਕੇ ਸਾੜਨਾ, ਮੈਂ ਤੈਨੂੰ ਤੀਲੀ ਲਾਣ ਡਿਆ, ਜਿਹਨੇ ਸੜਨਾ ਉਹਨੇ ਆਪੇ ਸੜ ਜਾਣਾ ਹੈ। ਸੜਨਾ ਦਾ ਪਤਾ ਲੱਗ ਹੀ ਜਾਂਦਾ। ਹਾਂ ਵੀ ਮਿੱਤਰੋ ਸੱਜਣੋ ਬੇਲੀ ਹੋ, ਮੈਂ ਇੱਕ ਨਵੀਂ ਸ਼ੈ ਹੁਣੇ ਜਿਹੜੀ ਨਾ ਆਜ਼ਾਦ ਕੀਤੀ ਹੈ, ਨਿੱਕੀ ਨਿੱਕੀ। ਮਾਂ ਜੀ ਨਾਲ ਮੈਂ ਕਰ ਰਿਹਾ ਸੀ ਗੱਲਾਂ, ਤੇ ਮਾਂ ਜੀ ਨੇ ਚਾਹ ਦਾ ਕੱਪ ਆਪਾਂ ਪਕਾ ਕੇ ਦੇ ਦਿੱਤਾ। ਕੀ ਦੰਦਾਂ ਤੀਲੀਆਂ ਮਾਰੀ ਜਾ ਰਹੇ, ਤੇ ਮੈਂ ਮਾਂ ਜੀ ਜਿਹੜਾ ਨਾ ਆਰਾਮ ਫਰਮਾਨ ਲੱਗੇ ਸੀ, ਤੇ ਮੈਂ ਕਿਹਾ ਮਾਂ ਜੀ ਨੂੰ ਇੱਕ ਡਾਇਲੋਗ ਮੈਂ ਸੁਣਾਉਣਾ ਤੁਹਾਨੂੰ, ਤੇ ਪਰ ਮੈਂ ਫੇਸ ਤੇ ਆਪਦੇ ਕੈਮਰਾ ਨਹੀਂ ਕਰਨਾ ਕਿਉਂਕਿ ਮੇਰਾ ਕੌਨਫੀਡੈਂਸ ਲੂਜ਼ ਹੋ ਜਾਣਾ। ਆ ਗੱਤ ਆ ਚਾਹ ਦਾ ਕੱਪ ਤੇ ਮੁੜ ਫੜਾ ਉਰੇ, ਕੀ ਕਰੇ ਨਹੀਂ ਆ ਨੰਨੀ ਔਰ ਚਾਹ ਦਾ ਕੱਪ ਤਾਂ ਫੜਾ ਮੁੜ, ਕੀ ਕਰੇ ਨਹੀਂ ਚੱਲ ਚੱਲ ਚਾਹ ਗੱਤੀ ਜਾਨੀ ਹੈ। ਇੰਨਾ ਕੌਨਫੀਡੈਂਸ ਨਹੀਂ ਹੈ ਕਿ ਮੈਂ ਆਪਦੇ ਮੂੰਹ ਨਾਲ ਕਰਕੇ ਕਰ ਸਕਾਂ। ਓਏ ਹੋਏ ਹੋਏ, ਮਤਲਬ ਨਹੀਂ ਉਹ ਨਾ ਬਿੱਲੇ ਮਾਰ ਅੱਗੇ ਪਿੰਡ ਚ ਆਉਂਦੇ ਹੁੰਦੇ ਸੀ ਨਾ, ਉਹ ਨਾ ਮਰੱਬਿਆਂ ਚੋਂ ਬਿੱਲੇ ਬੁੱਲੇ ਮਾਰ ਖਾਂਦੇ, ਤੇ ਉਹ ਮਰੱਬੇ ਦੇ ਪਿੰਡ ਦੇ ਨਾਲ ਜਿਹੜੀ ਜ਼ਮੀਨ ਹੋਣੀ ਨਾ, ਸਾਡੀ ਜਿਹੜੀ ਜ਼ਮੀਨ ਕੋਈ ਕਿਸੇ ਦੀ ਵਿਹਲੀ ਪਈ ਨੂੰ, ਉੱਥੇ ਉਹਨਾਂ ਨੇ ਨਾ ਆਪਣਾ ਟੈਂਟ ਜਿਹਾ ਲਾ ਕੇ ਤੇ ਉੱਥੇ ਉਹਨਾਂ ਰਹਿਣਾ, ਤੇ ਉਹਨਾਂ ਨੇ ਆਉਣਾ। ਸਕੂਲ ਦੇ ਗਰਾਊਂਡ 'ਚ ਲਾ ਲੈਂਦੇ ਸੀ ਉਹ ਗਰਾਊਂਡ ਦੇ ਵਿੱਚ ਪਹਿਲਾਂ ਲਾਉਂਦੇ, ਗਰਾਊਂਡ ਦੀ ਜਦੋਂ 4 ਦੀਵਾਰੀ ਹੋਈ ਨਾ, ਗਰਾਊਂਡ ਦੇ ਵਿੱਚ ਮਨਾ ਕਰ ਦਿੱਤਾ, ਉਹ ਫਿਰ ਮਾਸਟਰ ਨਹੀਂ ਲਾਉਣ ਦਿੰਦੇ ਗਰਾਊਂਡ ਤੇ। ਤੇ ਉਹਨਾਂ ਨੇ ਨਾਲ ਦੀ ਪਹਿਲੇ ਦੇ ਵਿੱਚ ਉਹਨਾਂ ਨੇ ਤੰਬੂ ਜਿਹਾ ਲਾ ਲੈਣੇ, ਤੇ ਉਹਨਾਂ ਨੇ ਸਵੇਰੇ ਸਵੇਰੇ ਕਰਨਾ, ਇਹ ਬਾਜੀ ਆ ਇਹ ਰੋਟੀ ਚਾ ਦੇ। ਤੇ ਜੇ ਉਹ ਮਤਲਬ ਆਉਂਦੇ ਨੇ ਥੋੜਾ ਨਾ ਅਰਲੀ ਮਾਰਨਿੰਗ ਦੇ ਵਿੱਚ ਨਾ, ਤਕਰੀਬਨ ਕੋਈ ਉਹਨਾਂ ਨੇ 6 ਵਜੇ ਉਹ ਆ ਕੇ ਤਾਂ ਮੰਗਣਾ ਸ਼ੁਰੂ ਕਰ ਦਿੰਦੇ। ਜੇ ਉਹਨਾਂ ਨੇ ਕਹਿਣਾ ਜੇ ਰੋਟੀ ਨਹੀਂ ਪੱਕੀ, ਆਟੇ ਦੀ ਕੌਲੀ ਦੇ ਜਾ। ਇੱਕ ਦਿਨ ਮੈਨੂੰ ਯਾਦ ਆ ਕਿ ਉਹਨੂੰ ਨਾ ਰੋਟੀਆਂ 2 ਦਿੱਤੀਆਂ, ਤੇ ਕਹਿੰਦੀ ਆ ਮੁੜਚਾ ਨਹੀਂ, ਕਹਿੰਦੀ ਆ ਚਾਹ ਦੀ ਪਿਆਲੀ ਵੀ ਦੇਵੇ ਨਾ ਬਾਜੀ। ਆਮੀ ਕਹਿੰਦੇ ਕਿ ਜਿਹੜਾ ਨਾ ਚਾਹ ਹਜੇ ਨਹੀਂ ਪਕਾਈ, ਠੀਕ ਹੈ, ਚੱਲ ਚਾਹ ਨਹੀਂ ਪਕਾਈ ਤਾਂ ਮੁੜ ਮੈਨੂੰ ਦੁੱਧ ਚਾਹ ਇੱਕ ਬੋਤਲ ਦੇਵੋ, ਮੈਂ ਜਾ ਕੇ ਨਿਆਣਿਆਂ ਨੂੰ ਚਾਹ ਪਕਾ ਕੇ ਦੇਵਣੀ ਏ। ਓਏ ਯਾਰ ਵੇਖੋ, ਤੁਹਾਨੂੰ ਮੈਂ ਪੁਰਾਣੀਆਂ ਯਾਦਾਂ ਜਿਹੜੀਆਂ ਯਾਦ ਕਰਾਈਆਂ, ਤੁਹਾਨੂੰ ਇਹ ਯਾਦ ਸੀ ਇੱਥੇ ਬਿੱਲੀ ਮਾਰ ਟੱਕਰ ਗਈ ਤੁਹਾਨੂੰ, ਠੀਕ ਹੈ।
ਹੁਣ ਦੱਸੋ ਕਿਨੇ ਬਿੱਲੇ ਮਾਰ ਕਿਹਨਾਂ ਨੇ ਵੇਖੇ? ਬਿੱਲੇ ਮਾਰ ਸ਼ਹਿਰਾਂ ਦੇ ਵਿੱਚ ਕਿਸੇ ਨੂੰ ਪਤਾ ਨਹੀਂ ਬਿੱਲੇ ਮਾਰਾਂ ਦਾ। ਇਹ ਸਿਰਫ ਪਿੰਡ ਵਾਲਿਆਂ ਨੂੰ ਪਤਾ ਹੈ ਕਿ ਬਿੱਲੇ ਮਾਰ ਕਿਹੜੇ ਹੁੰਦੇ ਨੇ। ਉਹ ਮਰੱਬਿਆਂ 'ਚ ਬਿੱਲੇ ਹੁੰਦੇ ਨੇ, ਇੱਕ ਤੇ ਬਿੱਲੀਆਂ ਹੁੰਦੇ ਨੇ ਮਰੱਬਿਆਂ ਦੇ ਵਿੱਚ ਬਿੱਲੇ ਹੁੰਦੇ ਨੇ, ਹੋਰ ਤਰ੍ਹਾਂ ਦੇ ਉਹਨਾਂ ਨੂੰ ਮਾਰ ਕੇ ਉਹ ਖਾਂਦੇ ਨੇ। ਉਹਨਾਂ ਨੇ ਕੁੱਤੇ ਰੱਖੇ ਹੁੰਦੇ ਸ਼ਿਕਾਰੀ, ਠੀਕ ਹੈ, ਤੇ ਉਹਨਾਂ ਦਾ ਰਾਤ ਨੂੰ ਸ਼ਿਕਾਰ ਕਰਦੇ ਨੇ। ਖਰਗੋਸ਼ ਦਾ, ਉਹ ਹਰ ਚੀਜ਼ ਦਾ, ਗਿੱਦੜ ਦਾ ਹੋਇਆ, ਬਿੱਲੇ ਦਾ ਹੋਇਆ, ਕੁੱਤੇ ਦਾ ਹੋਇਆ, ਉਹ ਖਾ ਲੈਂਦੇ ਆ। ਕੁੱਤਾ ਨਹੀਂ ਖਾਂਦੇ, ਨਹੀਂ ਕੁੱਤਾ ਨਹੀਂ ਖਾਂਦੇ, ਉਹ ਗਿੱਦੜ ਖਾਂਦੇ ਨੇ ਤੇ ਬਿੱਲਾ ਖਾਂਦੇ ਨੇ, ਠੀਕ ਹੈ। ਸੇਬ ਹੀ ਖਾਂਦੇ ਆ। ਸੇ ਕਾਬੂ ਕਿੱਥੇ ਹੋਣੀ ਉਹਨਾਂ ਕੋਲ, ਬੜੀ ਔਖੀ, ਕੁੱਤਿਆਂ ਨੂੰ ਪਕੜ ਲੈ। ਉਹ ਬਹੁਤ ਘੱਟ, ਮਤਲਬ ਮੋਸਟਲੀ ਉਹ ਖਾਂਦੇ ਨੇ। ਖਰਗੋਸ਼ ਫੜਦੇ ਨੇ ਬਾਹਰੋਂ ਮਰੱਬਿਆਂ 'ਚੋਂ, ਖਰਗੋਸ਼ ਤੇ ਦੂਜਾ ਗਿੱਦੜ ਤੇ ਦੂਸਰਾ ਜਿਹੜਾ ਨਾ ਬਿੱਲਾ। ਉਹਨਾਂ ਨੂੰ ਨਾ ਬਿੱਲਾ ਤੇ ਗਿੱਦੜ ਜਿਹੜੇ ਨਾ ਸੌਖੇ ਫੜੇ ਜਾਂਦੇ ਉਹਨਾਂ ਕੋਲ, ਕਿਉਂਕਿ ਗਿੱਦੜ ਸੇਮ ਟੂ ਸੇਮ ਜਿਹੜਾ ਨਾ ਕੁੱਤੇ ਟਾਈਪ ਹੁੰਦਾ ਤੇ ਉਹ ਕੁੱਤੇ ਨਾਲੋਂ ਥੋੜਾ ਜਿਹਾ ਨਾ ਉਹ ਹੁੰਦਾ ਸੁਸਤ ਜਿਹੜਾ ਕੁੱਤਾ। ਜਿਹੜਾ ਉਹਨਾਂ ਕੋਲ ਕੁੱਤੇ ਚੰਗੇ ਹੁੰਦੇ ਨੇ ਤੇ ਉਹਨਾਂ ਨੂੰ ਇੰਜ ਕਰਕੇ ਕੈਚ ਕਰਦੇ ਨੇ ਤੇ ਲਓ ਜੀ ਉਹਨਾਂ ਦਾ ਲੱਗ ਜਾਂਦੀ ਬੱਕਰੇ ਵਾਲੀਆਂ ਦਿਹਾੜੀਆਂ ਤੇ ਖਾਂਦੇ ਨੇ। ਤੇ ਉਹਨਾਂ ਕੋਲ ਕਿਹੜੀ ਖੁਸ਼ਬੂ ਆ ਰਹੀ ਹੁੰਦੀ। ਮੈਂ ਕਹਿੰਦਾ ਮੈਂ ਜੇ ਡੋਟ ਦਾ ਪਰਫਿਊਮ ਯੂਜ਼ ਕਰਦਾ, ਜੇ ਡੋਟ ਨੂੰ ਇੰਜ ਪਾਸੇ ਮਾਰਦੇ ਨੇ ਨਾ, ਆਏ ਹਾਏ ਕੀ ਕੀਤਾ ਨੱਕ ਨੂੰ। ਉਹ ਬਦਬੂ ਨਹੀਂ, ਖੁਸ਼ਬੂ ਹੁੰਦੀ, ਬੂ ਹੁੰਦੀ, ਬੂ ਉਹਨਾਂ ਕੋਲ ਆਲਾ ਕੁਆਲਿਟੀ ਦੀ, ਆਲਾ ਕੁਆਲਿਟੀ। ਨਹਾ ਲੈਂਦੇ ਹੋਣਗੇ ਕੋਈ 5-4 ਸਾਲਾਂ ਬਾਅਦ, ਮੈਨੂੰ ਤਾਂ ਲੱਗਦਾ ਨਾ ਉਹਨਾਂ ਨੂੰ ਕੋਈ ਜਿਹੜਾ ਨਾ ਗਰਮੀ ਲੱਗੇ ਨਾ ਉਹਨਾਂ ਨੂੰ ਸਰਦੀ ਲੱਗੇ, ਇੰਜੋਏ ਉਹਨਾਂ ਦਾ ਫੁੱਲ ਭਾਰ ਨਾਲ। ਚਾਹ ਵਗੈਰਾ ਪੀ ਕੇ ਗੱਲਾਂ ਬਾਤਾਂ ਕਰਕੇ ਮਾਂ ਜੀ ਨਾਲ ਕਾਫੀ ਟਾਈਮ ਸਪੈਂਡ ਕਰਕੇ ਹੁਣ ਕਾਫੀ ਲੇਟ ਹੋ ਗਿਆ ਸੀ। ਮੈਂ ਕਿਹਾ ਹੁਣ ਸੌਣ ਦੀ ਤਿਆਰੀ ਕਰੀਏ, ਠੀਕ ਹੈ। ਤੇ ਲੋ ਜੀ, ਅਗਰ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਚੈਨਲ ਨੂੰ ਸਬਸਕ੍ਰਾਈਬ ਕਰੋ, ਠੀਕ ਹੈ। ਬਹੁਤ ਸਾਰੇ ਦੋਸਤ ਜਿਹੜੇ ਨਾ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ, ਠੀਕ ਹੈ, ਲੇਕਿਨ ਚੈਨਲ ਨੂੰ ਸਬਸਕ੍ਰਾਈਬ ਕਰੋ। ਅਗਰ ਬੈਲ ਆਈਕਨ ਪ੍ਰੈਸ ਨਹੀਂ ਕੀਤਾ, ਬੈਲ ਆਈਕਨ ਪ੍ਰੈਸ ਕਰੋ ਤਾਂ ਕਿ ਹਰ ਵਲੌਗ ਦਾ ਤੁਹਾਨੂੰ ਨੋਟੀਫਿਕੇਸ਼ਨ ਮਿਲਦਾ ਰਹੇ। ਤੇ ਵੀਡੀਓ ਲਾਈਕ ਸ਼ੇਅਰ ਕਮੈਂਟ ਕਰੋ ਅਗਰ ਅੱਛੀ ਲੱਗੀ ਹੈ ਤੇ, ਠੀਕ ਹੈ, ਦੋਸਤਾਂ ਨਾਲ ਸ਼ੇਅਰ ਕਰੋ ਤੇ ਬਾਕੀ ਮੁਹੱਬਤਾਂ ਵੰਡਦੇ ਰਹੋ। ਇਨਸ਼ਾਅੱਲਾ ਮਿਲਾਂਗੇ ਇੱਕ ਨੈਕਸਟ ਵਲੌਗ ਦੇ ਵਿੱਚ। ਤੇ ਮਿਨੀ ਫੈਮਿਲੀ ਨੂੰ ਦਿਓ ਇਜਾਜ਼ਤ। ਤੁਹਾਡਾ ਭਰਾ ਸਲਮਾਨ ਸਟਾਰ ਇਨਸ਼ਾਅੱਲਾ ਹਾਜ਼ਰ ਹੋਏਗਾ ਇੱਕ ਨਵਾਂ ਵਲੌਗ ਲੈ ਕੇ। ਅੱਲਾ ਹਾਫਿਜ਼।